चेक करो जी। ओ वाह जी वाह, ਇਹ ਦੇਖੋ ਜੀ ਢਾਂਚਾ ਹੀ ਰਹਿ ਗਿਆ। ਇਹ ਢਾਂਚਾ ਤੇ ਇਹ ਥੱਲੇ ਮਿੱਟੀ ਦੇ ਵਿੱਚ ਦਰਵਾਜ਼ਾ ਸੀ, ਮਿੱਟੀ ਦੇ ਢੇਰ ਦੇ ਵਿੱਚ ਆ ਗਿਆ। ਇਹ ਖਿੜਕੀ ਤੇ ਕਹਿ ਵੇ ਇਹਨੂੰ ਵੀ ਦਰਵਾਜ਼ਾ ਕੋਈ ਬਹੁਤ ਹੀ ਪੁਰਾਣਾ ਲੱਗਿਆ। ਚੰਦਰਾ ਇਹਦਾ ਖੜਕਾਈ ਦਾ ਹੁੰਦਾ ਸੀ ਦਰਵਾਜ਼ਾ। ਇਹ ਬੈਲ ਹੈਗੀ ਹੈ ਤੇ ਇਹ ਜਨਾਬ ਲੌਕ ਲੱਗਿਆ। ਓਏ ਹੋਇਆ ਢਾਂਚਾ ਤੇ ਇੱਕ ਦਰਵਾਜ਼ਾ ਰਹਿ ਗਿਆ। ਤੇ ਇਹ ਸ਼ਾਹਕਾਰ ਤੁਹਾਨੂੰ ਮੈਂ ਵਿਖਾ ਰਿਹਾ ਜਿਹੜੀ ਕਿ ਦੀਵਾਨਾਂ ਦੀਆਂ ਯਾਦਗਾਰਾਂ ਇੱਥੇ ਮੌਜੂਦ ਹੈਗੀਆਂ ਨੇ। ਇਹ ਚੈੱਕ ਕਰੋ ਜੀ, ਵਾਹ ਜੀ ਵਾਹ ਦੋਸਤੋ। ਇਹ ਉੱਤੇ ਹਲੇ ਵੀ ਅੱਜ ਵੀ ਨਾਂ ਲਿਖਿਆ। ਇਹ ਕੀ ਲਿਖਿਆ ਜੀ? ਇਹ ਅਸਲ ਬੇਸਿਕਲੀ ਜਿਹੜਾ ਨਾ ਜੀ ਇਲਾਕਾ ਜਿਹੜਾ ਵੇ ਇਮਨਾਬਾਦ ਸ਼ਹਿਰ, ਇਹਦੇ ਵਾਰਸ ਦੀਵਾਨ ਸਨ। ਦੀਵਾਨ ਮਾਇਆ ਰਾਮ ਦੀਵਾਨ। ਕਿੱਥੇ ਗਏ ਲੋਕ ਜੀ ਜਿੰਨਾ ਬਣਾਏ ਸਨ ਤੇ ਜਿਹੜੇ ਰਹਿੰਦੇ ਸਨ, ਹੈ ਪਤਾ ਨਹੀਂ ਦੁਨੀਆ ਤੋਂ ਹੋਣੇ ਵੀ ਕਿ ਨਹੀਂ। ਅੱਛਾ ਦੋਸਤੋ, ਇਹ ਜਿਹੜੀ ਸੜਕ ਹੈ ਨਾ, ਇਹ ਏਮਨਾਬਾਦ ਤੋਂ ਬਰਾਸ ਦਾ ਧਰਮਕੋਟ ਮੁੰਡੇ ਕੀ ਗੁਰਾਇਆ ਸਿਆਲਕੋਟ ਤੇ ਫਿਰ ਉਸ ਤੋਂ ਬਾਅਦ ਕਸ਼ਮੀਰ ਜਾਂਦੀ ਹੈ, ਜਿਹੜੀ ਕਿ ਇਹਨਾਂ ਦੀਵਾਨ ਫੈਮਿਲੀ ਨੇ ਆਪਣੇ ਪੱਲਿਓਂ ਜ਼ਮੀਨ ਖਰੀਦ ਕੇ। अस्सलाम वालेकुम ਦੋਸਤੋ, ਮੈਂ ਇੱਕ ਨਈ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਮੇਰੇ ਪਿੱਛੇ ਜਿਹੜੀ ਤੁਸੀਂ ਅਜ਼ੀਮ ਸ਼ਾਨ ਢੱਠੀ ਹੋਈ ਬਿਲਡਿੰਗ ਵੇਖ ਰਹੇ ਹੋ, ਇਹ ਹੈਗੇ ਨੇ ਏਮਨਾਬਾਦ ਦੇ ਮਸ਼ਹੂਰ ਦੀਵਾਨ ਫੈਮਿਲੀ, ਦੀਵਾਨ ਜਸਪਤ ਰਾਏ, ਦੀਵਾਨ ਲਖਪਤ ਰਾਏ ਤੇ ਉਹਨਾਂ ਦੀ ਆਲ ਔਲਾਦ ਦੀ ਇਹ ਹੈਗੀ ਏ ਹਵੇਲੀ। ਤੇ ਇਹ ਉਹੀ ਦੀਵਾਨ ਹੈਗੇ ਸਨ ਜਿਹੜੇ ਰਿਆਸਤ ਕਸ਼ਮੀਰ ਦੇ ਸ਼ੇਅਰ ਹੋਲਡਰ ਸਨ, ਯਾਨੀ ਕਿ ਇਹਨਾਂ ਕੋਲ ਕਸ਼ਮੀਰ ਦੀਆਂ ਬੜੀਆਂ ਆਲਾ ਵਜ਼ਾਰਤਾਂ ਸਨ। ਜਿਸ ਤਰ੍ਹਾਂ ਕਿ ਜਿਹੜੇ ਹੈਗੇ ਸਨ ਦੀਵਾਨ ਅਮਰਨਾਥ, ਉਹ ਕਸ਼ਮੀਰ ਦੇ ਵਜ਼ੀਰੇ ਖਾਰਜਾ ਵੀ ਰਹੇ ਨੇ। ਇਹ ਪੁਰਾਣਾ ਸਕੂਲ ਨਜ਼ਰ ਆ ਰਿਹਾ, ਇਹ ਵੀ ਦੀਵਾਨ ਅਮਰਨਾਥ ਉਹਨਾਂ ਨੇ ਬਣਾਇਆ। ਉਹਨਾਂ ਦੇ ਨਾਂ ਦੀ ਪਲੇਟ ਅੱਜ ਵੀ ਇੱਥੇ ਮੌਜੂਦ ਹੈ। ਇਹ ਸਾਰਾ ਉਹੀ ਖਾਨਦਾਨ ਨੇ ਤੇ ਬਹੁਤ ਵੱਡੇ ਮਹੱਲ ਨੇ। ਇਹ ਤੁਹਾਨੂੰ ਮੈਂ ਡਿਟੇਲ ਨਾਲ ਦੱਸਣਾ ਵਾ ਕਿ ਇਹ ਦੀਵਾਨ ਹੈ ਪਿੱਛੋਂ ਕਿੱਥੋਂ ਉੱਠ ਕੇ ਆਏ ਸਨ। ਇਹ ਖੂਬਸੂਰਤ ਵੀਡੀਓ ਤੁਹਾਨੂੰ ਦਿਖਾ ਲਣਾ। ਇਹ ਸਾਰੇ ਮਕਾਨ ਨਵੇਂ ਬਣ ਚੁੱਕੇ ਨੇ ਤੇ ਇਹ ਹਲੇ ਵੀ ਵਿੱਚ ਇਹ ਜਿਹੜਾ ਨਾ ਨਵੇਂ ਮਕਾਨ ਨੇ, ਲੇਕਿਨ ਵਿੱਚ ਪੁਰਾਣੀਆਂ ਜਿਹੜੀਆਂ ਉਹ ਇਮਾਰਤਾਂ। ਹਵੇਲੀ ਜਿਹੜੀ ਹੈਗੀ ਹੈ ਸਭ ਤੋਂ ਵੱਡੀ ਮੇਰੀ ਹਵੇਲੀ ਆਈ ਸੀ। ਨਾਲ ਘਰ ਬਣ ਗਏ ਨੇ। ਸਾਰਾ ਹਵੇਲੀ ਸੀ ਟੋਟਲ। ਕੀ ਸੀ ਜੀ? ਹਵੇਲੀ ਵੱਡੀ, ਬਹੁਤ ਵੱਡੀ ਦੀਵਾਨ ਦੀ। ਹਾਂ, ਦੀਵਾਨ ਦੀ। ਲਓ ਜੀ ਆ ਚੈੱਕ ਕਰੋ। ਇਹ ਦੋਸਤ ਲੈ ਕੇ ਆਏ ਨੇ ਸਾਨੂੰ ਸ਼ਾਹਰੀ ਇੱਕ ਐਸੀ ਹਵੇਲੀ ਤੇ ਕਿ ਮੇਰਾ ਖਿਆਲ ਇਹਦੇ ਨਾਲ ਦੀ ਹਲੇ ਕਿਤੇ ਤੁਹਾਨੂੰ ਘੱਟ ਹੀ ਲੱਭੇਗੀ। ਬਹੁਤ ਵੱਡਾ ਮਾਲ। ਇਹ ਹੁਣ ਏਰੀਆ ਇਹ ਮੇਰੇ ਨਾਲ ਪਲਸਟਰ ਹੋ ਗਿਆ, ਲੇਕਿਨ ਹੈ ਪੁਰਾਣਾ ਹੀ। ਇਹ ਪੁਰਾਣੀ ਇੱਟ ਦਾ ਜਨਾਬ ਦਾ ਏਰੀਆ, ਲੇਕਿਨ ਪਲਸਟਰ ਤੋਂ ਹੋ ਗਿਆ। ਤੇ ਇਹਦਾ ਅੱਧਾ ਹਿੱਸਾ ਅੱਜ ਵੀ ਛੋਟੀ ਇੱਟ ਦਾ। ਇਹ ਦਰਵਾਜ਼ਾ ਇਹਦਾ, ਓਏ ਹੋਏ ਹੋਏ, ਇਹ ਵੀ ਜੀ ਬਹੁਤ ਪੁਰਾਣਾ। ਕੀ ਬਾਤ ਹੈ ਜੀ। ਇਹ ਜਨਾਬ ਬਾਲਕੋਨੀਆਂ ਖੂਬਸੂਰਤ ਤਰੀਨ ਸ਼ਾਹਕਾਰ ਤੇ ਇਹ ਨਵੇਂ ਬਣ ਗਏ ਨਾਲ ਕਾਰ। ਇਹ ਉਹੀ ਪੁਰਾਣਾ। ਇਹ ਦੇਖੋ ਜੀ ਵੱਡਾ ਮਹੱਲ, ਪਤਾ ਨਹੀਂ ਕਿੰਨੇ ਕੋਈ ਦੇ ਕਮਰੇ ਹੋਣੇ ਨੇ। ਇਹ ਤੁਸੀਂ ਵੇਖਿਆ ਇਹਨੂੰ? ਹਾਂਜੀ, ਲੋ ਦੱਸੋ। ਨਹੀਂ, ਮੇਰਾ ਮਤਲਬ ਕਿ ਤੁਹਾਡੀ ਹੋਸ਼ ਹੈ ਸਹੀ ਸੀ। ਭਾਈ ਆ ਤਕਰੀਬਨ ਕੋਈ ਮੇਰਾ ਹਾਲ 7 ਕੁ ਸਾਲ ਹੋਏ ਨੇ ਇਹ ਜਗ੍ਹਾ ਢੱਠੀ ਹੈ। ਫਿਰ ਇਹ ਜਿਹੜੇ ਸਾਹਮਣੇ ਆ ਨੁੱਕਰ ਢੱਠੀ ਹੈ, ਸਾਰੀ 10 ਸਾਲ ਹੋ ਗਈ ਹੈ। ਅੱਛਾ, ਇਹਨੂੰ 10 ਸਾਲ ਹੋ ਗਏ ਨੇ, ਇਹਨੂੰ ਵੀ 15 ਸਾਲ ਹੋ ਗਏ ਨੇ। ਦੇਖੋ ਨਾ ਪੁਰਾਣੀ ਹੱਲੇ ਵੀ ਹੈ ਬਰਕਰਾਰ। ਆਹੋ, ਵਾਹ ਜੀ ਵਾਹ। ਨਹੀਂ ਵਾਕਈ ਜੀ, ਇਹ ਦੇਖੋ ਇਹ ਬੜਾ ਵੱਡਾ ਹੱਥ ਹੈ। ਓਏ ਹੋਏ ਹੋਏ, ਕੀ ਬਾਤ ਹੈ ਜੀ। ਇਸ ਤਰ੍ਹਾਂ ਦਾ ਇੱਕ ਦਰਵਾਜ਼ਾ ਨਾ, ਇਹ ਸਾਰੇ ਹੀ ਹੈ ਜੀ ਦੇ ਅੰਦਰ। ਬੜੇ ਵੱਡੇ ਮਹੱਲ ਨੇ ਜੀ ਏਮਨਾਬਾਦ ਦੇ ਵਿੱਚ। ਇਹ ਚੈੱਕ ਕਰੋ ਜੀ।
ਵਾਹ ਜੀ ਵਾਹ। ਚੈੱਕ ਕਰੋ ਜੀ, ਖੂਬਸੂਰਤ ਤਰੀਨ ਸ਼ਾਹਕਾਰ। ਕੋਈ ਬਣਾ ਸਕਦਾ ਅੱਜ ਦੇ ਦੌਰ 'ਚ ਇਸ ਤਰ੍ਹਾਂ ਦੇ? ਇਹ ਨਹੀਂ ਬਣ ਸਕਦੇ। ਤੁਸੀਂ ਸ਼ੀਸ਼ੇ ਦਾ ਘਰ ਬਣਾ ਸਕਦੇ ਹੋ। ਦੇਖੋ ਜੀ, ਇਹ ਮਟੀਰੀਅਲ ਹੀ ਨਹੀਂ ਕਮਾਲ ਹੋਣਾ। ਇਹ ਜਿਹੜੇ ਉੱਤੇ ਰੰਗ ਰੋਗ ਨੇ ਉਹ ਪੁਰਾਣੇ, ਪਤਾ ਨਹੀਂ ਕਿੰਨਾ ਅਰਸਾ ਇਹਨਾਂ ਨੂੰ ਹੋ ਗਿਆ। ਇਹ ਪੁਰਾਣੇ ਦੀਵਾਨਾਂ ਦੀਆਂ ਵੇਲੀਆਂ ਨੇ ਅੱਜ ਏਮਨਾਬਾਦ ਦੇ 'ਚ। ਗੋਰਾ ਸ਼ਾਬਾਸ਼। ਇਹ ਚੈੱਕ ਕਰੋ, ਦਰਵਾਜ਼ਿਆਂ ਦੇ ਕੋਲ ਇਹ ਬਣੀਆਂ ਨੇ ਮਰਾਬ ਜੇ ਬਣੇ ਨੇ, ਗੈਲਰੀਆਂ, ਖਿੜਕੀਆਂ। चिराग से चिराग रखना से जो बिजली नहीं सी ਜਦੋਂ इधर ही बने हैं, इधर ही बने हैं। एनजिया तोड़ हर उत्ते फिर उन्होंने खिड़की बढ़ा कर बना दी है, खिड़कियाँ कट दी हैं ਆਹੋ कि ये रवे ते रोशन लगे। ਕਮਾਲ ਕਰ ਛੜੀ। ਮੈਂ ਤਾਂ ਨਾ ਜੀ ਕਮਾਲ ਕਰ ਛੜੀ ਹੈ। ਇਹ ਚੈੱਕ ਕਰੋ, ਅਖੀਰ ਕਰ ਛੜੀ ਜਨਾਬ ਬਣਾਉਣ ਵਾਲਿਆਂ ਨੇ। ਤੇ ਇਹ ਵੀ ਉਸੇ ਤਰ੍ਹਾਂ ਹੀ ਜਨਾਬ। ਕਿੱਥੇ ਗਏ ਉਹ ਲੋਕ ਜੀ ਜਿੰਨਾ ਬਣਾਏ ਸਨ ਤੇ ਜਿਹੜੇ ਰਹਿੰਦੇ ਸਨ? ਹੈ ਪਤਾ ਨਹੀਂ ਦੁਨੀਆ ਤੋਂ ਹੋਣੇ ਵੀ ਨੇ ਕਿ ਨਹੀਂ। ਅੱਛਾ ਦੋਸਤੋ, ਇਹ ਜਿਹੜੀ ਸੜਕ ਹੈ ਨਾ, ਇਹ ਏਮਨਾਬਾਦ ਤੋਂ ਬਰਾਸ ਦਾ ਧਰਮਕੋਟ ਮੁੰਡੇ ਕੀ ਗੁਰਾਇਆ ਸਿਆਲਕੋਟ ਤੇ ਫਿਰ ਉਸ ਤੋਂ ਬਾਅਦ ਕਸ਼ਮੀਰ ਜਾਂਦੀ ਹੈ, ਜਿਹੜੀ ਕਿ ਇਹਨਾਂ ਦੀਵਾਨ ਫੈਮਿਲੀ ਨੇ ਆਪਣੇ ਪੱਲਿਓਂ ਜ਼ਮੀਨ ਖਰੀਦ ਕੇ ਏਮਨਾਬਾਦ ਤੋਂ ਕਸ਼ਮੀਰ ਤੱਕ ਸੜਕ ਬਣਾਈ ਸੀ। ਤੇ ਜਿਹੜੇ ਰਾਜੇ ਸਨ ਕਸ਼ਮੀਰ ਦੇ, ਉਹ ਅਕਸਰ ਇੱਥੇ ਸਿਆਲਕੋਟ ਆ ਕੇ ਰਹਿੰਦੇ ਹੁੰਦੇ ਸਨ। ਉਹਨਾਂ ਦੀ ਸਰਾਏ ਵੀ ਇੱਥੇ ਮੌਜੂਦ ਹੈਗੀ ਸੀ। ਤੇ ਇਹ ਸ਼ਾਹਕਾਰ ਤੁਹਾਨੂੰ ਮੈਂ ਵਿਖਾ ਰਿਹਾ, ਜਿਹੜੀ ਕਿ ਦੀਵਾਨਾਂ ਦੀਆਂ ਯਾਦਗਾਰਾਂ ਇੱਥੇ ਮੌਜੂਦ ਹੈਗੀਆਂ ਨੇ। ਇਹ ਚੈੱਕ ਕਰੋ ਜੀ, ਵਾਹ ਜੀ ਵਾਹ। ਦੋਸਤੋ ਇਹ ਉੱਤੇ ਹਲੇ ਵੀ ਅੱਜ ਵੀ ਨਾਂ ਲਿਖਿਆ। ਇਹ ਕੀ ਲਿਖਿਆ ਜੀ? ਇਹ ਲਿਖਿਆ ਜੀ ਕਰਤਾਰ ਨਾਥ ਤੇ ਇਹ ਲਿਖਿਆ ਜੀ ਮਨਚੰਦਾ। ਕਰਤਾਰ ਨਾਥ ਮਨਚੰਦਾ। ਇਹ ਜੀ ਬਹੁਤ ਹੀ ਵੱਡਾ ਮਹੱਲ ਹੈਗਾ, ਬਿਲਕੁਲ ਤੰਗ ਗਲੀਆਂ ਦੇ ਵਿੱਚ। ਕਰਤਾਰ ਨਾਥ ਮਨਚੰਦਾ, ਵਾਟ ਅ ਬਿਊਟੀ। 1932। ਇਹ ਜੀ ਕਰਤਾਰ ਨਾਥ ਚਿੰਦਾ ਜਿਹੜੇ ਨੇ, ਇਹ ਉਹਨਾਂ ਦਾ ਮਹੱਲ ਅਸਲੀ ਹਾਲਤ 'ਚ ਅੱਜ ਵੀ ਮੌਜੂਦ ਹੈ। ਨਾਂ ਲਿਖਿਆ ਇੰਗਲਿਸ਼ ਵੀ ਤੇ ਉਰਦੂ 'ਚ ਵੀ ਲਿਖਿਆ। ਇਹ ਹੋਏ ਨਕਸ਼ਨਕਾਰ ਹੋਏ ਤੇ ਇਹ ਲੈਫਟ ਸਾਈਡ ਤੇ ਇੰਗਲਿਸ਼ ਤੇ ਉਰਦੂ ਦੇ ਵਿੱਚ ਇਹ ਜਿਹੜਾ ਕਰਤਾਰ ਨਾਥ ਚਿੰਦਾ, ਇਹ ਉਹਦੇ 'ਚ ਲਿਖਿਆ ਦਾ ਇੰਗਲਿਸ਼ ਦੇ ਵਿੱਚ ਵੀ। ਕੀ ਬਾਤ ਹੈ, ਚੈੱਕ ਕਰੋ ਜਨਾਬ। ਇਹ ਜੀ 1927 ਦੀ ਬਣੀ ਹੈ। 1927 ਦਾ ਜਿਹੜਾ ਨਾ ਇਹ ਬਣਿਆ ਦਾ ਬਹੁਤ ਵੱਡਾ ਮਹੱਲਨੁਮਾ ਘਰ ਗਲੀਆਂ ਦੇ ਵਿੱਚ। ਅੱਛਾ, ਜਿਹੜੀ ਅੱਗੇ ਉਹ ਢੱਠੀ ਹਵੇਲੀ ਵੇਖੀ ਹੈ, ਉਹਦਾ ਬੈਕ ਸਾਈਡ ਹੈ ਜਿਹੜੀਆਂ ਕੰਧਾਂ ਬਚ ਗਈਆਂ ਨੇ। ਓਏ ਹੋਏ ਹੋਏ ਹੋਏ, ਓ ਜੀ ਓ। ਇਹ ਤਾਂ ਸ਼ਾਹੀ ਕਿਲਾ ਲੱਗ ਰਿਹਾ, ਜਿਸ ਤਰ੍ਹਾਂ ਕਿਲਾ ਨਹੀਂ ਹੁੰਦਾ। ਮੈਨੂੰ ਤਾਂ ਉਸ ਤਰ੍ਹਾਂ ਦਾ ਲੱਗਾ ਦੀਵਾਰ ਜੀ। ਇਹ ਚੈੱਕ ਕਰੋ ਨਾ, ਓਏ ਹੋਏ ਹੋਏ, ਕਿਸ ਤਰ੍ਹਾਂ ਇੱਟ ਖਪੀ ਹੈ। ਲੱਖਾਂ ਨਾਲ ਇੱਟ ਖਪੀ ਹੈ ਜੀ। ਤੇ ਇੱਥੋਂ ਬਣ ਗਿਆ ਨਵੀਂ। ਇਹ ਦੇਖੋ ਮਰਾਬ ਬਣੇ ਨੇ, ਕਿਆ ਬਾਤ ਹੈ ਜਨਾਬ। ਇਹ ਦੇਖੋ ਜੀ, ਇਹ ਵੀ ਉਹੀ ਛੋਟੀ ਇੱਟ। ਇਹ ਪਤਾ ਨਹੀਂ ਕਿਹੜੇ ਭੱਠਿਆਂ ਤੋਂ ਆਈ ਹੋਣੀ ਹੈ ਜੀ। ਹਾਂਜੀ, ਇੰਨੀ ਇੱਟ। ਇਹ ਅਮੀਰ ਲੋਕ ਸਨ, ਕਿਹੜੇ ਭੱਠਿਆਂ ਤੋਂ ਆਈ ਹੋਣੇ, ਜਿਹੜੇ ਲੱਕੜਦਾਰ ਕਸ਼ਮੀਰੋਂ ਮੰਗਾਣ ਡਏ ਨੇ। ਉਹ ਇੱਥੇ ਜਿੱਥੋਂ ਮਰਜ਼ੀ ਮੰਗਾ ਸਕਦੇ। ਮੇਰੇ ਖਿਆਲ ਉਹਨਾਂ ਦੇ ਆਪਣੇ ਭੱਠੇ ਹੋਣਗੇ, ਲਵਾ ਲੈਂਦੇ ਹੋਣੇ ਨੇ। ਲਾੜੀ ਬਾਦ ਜੀ ਗੱਲ ਨਾਲ ਹੋਊਗਾ। ਇਹ ਉਹੀ ਹਵੇਲੀ ਜਿਹੜੀ ਹੈ। ਬਾਕੀ ਅੱਗੇ ਘਰ ਨੇ ਇੱਥੇ। ਨਹੀਂ, ਮੈਂ ਕਿਹਾ ਉਹ ਹਵੇਲੀ ਤੋਂ ਬੈਕ ਸਾਈਡ ਹੋਈ ਹੈ ਨਾ। ਹਾਂਜੀ। ਵਾਹ ਜੀ ਵਾਹ ਜੀ ਵਾਹ। ਇਹ ਵੀ ਛੋਟੀ ਇੱਟ ਜੀ। ਹਾਂਜੀ, ਤੇ ਇਹ ਵੀ ਕੋਈ ਹਵੇਲੀ ਲੱਗਦੀ ਹੈ ਹੀ ਸਾਰੀਆਂ ਹਵੇਲੀਆਂ ਨੇ ਜੀ। ਇਹ ਸਾਰਾ ਵੇਲੀਆਂ ਦਾ ਏਰੀਆ ਸੀ। ਆ ਦੇਖੋ ਨਾ, ਹਰ ਪਾਸੇ ਜਿਹੜਾ ਨਾ ਇਹ ਪੁਰਾਣੀਆਂ ਬਿਲਡਿੰਗਾਂ, ਪੁਰਾਣੀਆਂ ਇਮਾਰਤਾਂ। ਕਿਆ ਬਾਤ ਹੈ ਜੀ। ਆ ਚੈੱਕ ਕਰੋ, ਦੇਖੋ ਜੀ। ਇਹ ਦੇਖੋ ਜੀ, ਢਾਂਚਾ ਹੀ ਰਹਿ ਗਿਆ। ਇਹ ਢਾਂਚਾ ਤੇ ਇਹ ਥੱਲੇ ਮਿੱਟੀ ਦੇ ਵਿੱਚ ਦਰਵਾਜ਼ਾ ਸੀ, ਮਿੱਟੀ ਦੇ ਢੇਰ ਦੇ ਵਿੱਚ ਆ ਗਿਆ। ਇਹ ਖਿੜਕੀ ਤੇ ਇੱਕ ਇਹ ਵੇ, ਇਹਨੂੰ ਵੀ ਦਰਵਾਜ਼ਾ ਕੋਈ ਬਹੁਤ ਹੀ ਪੁਰਾਣਾ ਲੱਗਿਆ। ਚੰਦਰਾ ਇਹਦਾ ਖੜਕਾਈ ਦਾ ਹੁੰਦਾ ਸੀ ਦਰਵਾਜ਼ਾ। ਇਹ ਬੈਲ ਹੈਗੀ ਹੈ ਤੇ ਇਹ ਜਨਾਬ ਲੌਕ ਲੱਗਿਆ। ਓਏ ਹੋਇਆ ਢਾਂਚਾ। ਤੇ ਇੱਕ ਦਰਵਾਜ਼ਾ ਰਹਿ ਗਿਆ।
ਇਹ ਦੇਖੋ ਜੀ, ਓਏ ਹੋਏ ਹੋਏ, ਵਾਹ ਜੀ ਵਾਹ। ਕੁੰਡਾ ਚੈੱਕ ਕਰੋ, ਬੜਾ ਵਜ਼ਨੀ ਕੁੰਡਾ ਜੀ। ਤੇ ਇਹ ਮਕਾਨ, ਇਹਦੇ ਪਿੱਛੇ ਖੋਲਾ ਜਿਹੜਾ ਕਿ ਬਿਲਕੁਲ ਹੁਣ ਓਏ ਹੋਏ ਹੈ। ਦੇਖੋ ਇਹ ਦਰਵਾਜ਼ਾ ਮਿੱਟੀ ਦੇ ਵਿੱਚ ਆ ਗਿਆ ਦਰਵਾਜ਼ਾ। ਤੇ ਜਿਹੜੇ ਇੱਥੇ ਰਹਿੰਦੇ ਹੋਣਗੇ ਕਿੱਡੇ ਚਾਵਾਂ ਨਾਲ ਬਣੇ ਨੇ ਕੋਈ ਅਲਮਾਰੀਆਂ, ਠੀਕ ਹੈ ਨਾ। ਤੇ ਇਹ ਵੇਖੋ ਚ ਖਿੜਕੀਆਂ, ਇਹ ਚੈੱਕ ਕਰੋ। ਇਹ ਜਿਹੜਾ ਦਰਵਾਜ਼ਾ ਤੁਹਾਨੂੰ ਅੱਗੇ ਵਾਲਿਆ ਉਹਦਾ ਘਰ ਹੈ। ਉਹਲੇ ਬਣ ਗਏ ਨੇ ਵੇਲੀਆਂ, ਹਾਂ ਬੜੀਆਂ ਬੜੀਆਂ ਆਹੋ ਜੀ, ਇਹ ਵੱਡਾ ਲੱਗਦਾ ਮਹੱਲ ਸੀ ਕਿਸੇ ਦਾ ਜਿਹੜਾ ਖੋਲਾ ਬਣ ਗਿਆ। ਵਾਹ ਜੀ, ਕੀ ਬਾਤ ਹੈ ਜੀ, ਬੜਾ ਵੱਡਾ ਕੋਈ ਮਹੱਲ ਸੀ ਵਾਕਈ, ਚੌੜਾ। ਆਹ ਇਹ ਜੀ ਸਾਰਾ ਖੋਲਾ ਬਣ ਗਿਆ। ਇਹ ਵੱਡਾ ਕੋਈ ਮਹੱਲ ਸੀ, ਕਿਸੇ ਦੀਵਾਨ ਦਾ ਘਰ ਸੀ, ਇਸ ਤਰ੍ਹਾਂ ਹੀ ਗੱਲ ਹੈ ਜੀ। ਹਾਂਜੀ, ਦੀਵਾਨ ਖੱਤਰੀ ਸਨ ਇਧਰੋਂ ਆਓ ਭਾਈ। ਹਾਂ, ਇਹ ਖੱਤਰੀ ਸਨ ਹਿੰਦੂ ਲੋਕ। ਕੀ ਬਾਤ ਹੈ ਜੀ, ਵੇਖੋ ਸਾਰਾ ਕੁਝ ਤਬਾਹ ਹੋ ਗਿਆ। ਹਾਂਜੀ ਅੱਛਾ, ਇਹ ਪੁਰਾਣੀਆਂ ਨੁਕਰਾਂ ਵੇਖਣ ਬਣੀਆਂ ਨੇ ਉਹ ਜਿਹੜੀ, ਹਾਂਜੀ ਤੇ ਇਹ ਬਾਲੇ ਉਹੀ ਪੁਰਾਣੇ ਜੀ। ਹਾਂਜੀ, ਵਾਹ ਜੀ, ਦਿਆਲ ਦੇ ਬਾਲੇ ਨੇ ਜੀ, ਇਹ ਕਸ਼ਮੀਰ ਤੋਂ ਲੱਕੜ ਆਈ ਸੀ ਇਹਨਾਂ ਬਾਅਦ। ਕਸ਼ਮੀਰ ਤੋਂ ਆਈ ਸੀ ਜੀ। ਹਾਂਜੀ, ਇਹ ਦੀਵਾਨਾਂ ਨੇ ਕਸ਼ਮੀਰ ਤੋਂ ਲਿਆਂਦੀ ਸੀ, ਪਾਣੀ ਦੇ ਵਿੱਚ 100 ਸਾਲ ਆ ਲੱਕੜ ਆਈ ਹੈ। ਇੱਥੇ ਦੀਵਾਨ ਹੀ ਸਾਰੇ ਹੁੰਦੇ ਸਨ ਨਾ। ਇਹ ਅਸਲ ਬੇਸਿਕਲੀ ਜਿਹੜਾ ਨਾ ਜੀ ਇਲਾਕਾ ਜਿਹੜਾ ਵੇ ਇਮਨਾਬਾਦ ਸ਼ਹਿਰ, ਇਹਦੇ ਵਾਰਸ ਦੀਵਾਨ ਸਨ, ਦੀਵਾਨ ਮਾਇਆ ਰਾਮ ਦੀਵਾਨ। ਅੱਛਾ, ਇਹ ਦੀਵਾਨਾਂ ਦੇ ਟਾਈਮਾਂ ਦੇ ਵਿੱਚ ਇਹ ਸਾਰਾ ਬਣਿਆ ਹੈ। ਇਹ ਗੁਗਲੀ ਬਣਦੇ ਆ, ਸਾਰੇ ਪੁਰਾਣੇ ਮਕਾਨ ਸੰਵੇਲੀਆਂ ਦੇ ਬਣਦੇ, ਬੇਸਿਕਲੀ ਸਾਰੇ ਨਵੇਂ ਬਣ ਸਾਰੇ ਗਏ। ਨਵੇਂ ਬਣ ਗਏ ਨੇ। ਵਾਹ ਜੀ ਵਾਹ, ਇਹ ਚ ਪੁਰਾਣਾ ਕੋਈ ਨਾ ਕੋਈ ਮਕਾਨ ਨਜ਼ਰ ਆਏਗਾ ਤੁਹਾਨੂੰ ਇਸ ਦਿੱਲੀ ਦੇ ਵਿੱਚ। ਸਹੀ। ਇਹ ਕੋਈ ਕਿੰਨੀ ਤੰਗ ਗਲੀ ਹੈਗੀ ਆ। ਹਾਂਜੀ, ਇਹ ਦਰਵਾਜ਼ਾ ਦੇਖੋ ਪੁਰਾਣਾ ਬਣਿਆ, ਲੇਕਿਨ ਉਹਨਾਂ ਫਿਨਿਸ਼ਿੰਗ ਕੀਤੀ ਹੈ, ਇਹ ਦਰਵਾਜ਼ਾ ਪੁਰਾਣਾ ਹੈ। ਹਾਂਜੀ, ਅੱਗੇ ਤਾਂ ਦਰਵਾਜ਼ਾ ਨਹੀਂ ਬਣਦਾ। ਸਹੀ ਕਹਿ ਰਹੇ ਹੋ। ਵਾਹ ਜੀ, ਅੱਛਾ ਜੀ, ਇਹ ਸਿਰਫ ਪਲਸਟਰ ਕਰ ਲਿਆ, ਹਾਂ, ਲੇਕਿਨ ਇਹ ਹੈ ਹੋਈ ਛੋਟੀ ਹੈ। ਕਹਿੰਦੇ ਹੋ ਵਿੱਚ ਕੱਟੀਆਂ ਆਈਆਂ ਨੇ। ਦੇਖੋ ਕੈਸੀ ਗਲੀ ਹੈ ਨਿੱਕੀ ਜੀ, ਭਾਈ ਇਹ ਬੜੀ ਤੰਗ ਜੀ ਗਲੀ, ਪੁਰਾਣੀ ਗਲੀ। ਪੁਰਾਣਾ ਨਾ ਤੁਹਾਨੂੰ ਦੇਖੋ ਨਾ ਮੱਲਾ ਖਾਣਾ ਹੈ। ਇਹ ਵੀ ਜੀ ਪੁਰਾਣਾ। ਹਾਂਜੀ, ਓਹ ਹੋ ਵਾਹ ਜੀ ਵਾਹ। ਇਹ ਸਾਰੇ ਪੁਰਾਣੇ ਮਕਾਨ ਨੇ, ਬੱਤੀ ਹੁਣ ਜੁੱਟਾ ਹੋਏ। ਇਹ ਜੀ ਪੁਰਾਣਾ ਇਮਨਾਬਾਦ ਸਾਰਾ। ਹਾਂਜੀ, ਆਹੋ ਜੀ, ਵਾਕਈ ਹੈ ਦੇਖੋ। ਇਹ ਦੇਖੋ ਜੀ, ਵਾਹ ਜੀ ਵਾਹ। ਅੱਛਾ, ਮੈਨੂੰ ਇਹ ਦੱਸੋ ਕਿ ਜੀ ਇਹ ਵੀ ਰਿਹਾਇਸ਼ੀ ਉੱਤੇ। ਵਾਹ ਜੀ, ਕਮਾਲ ਜਿਹੜਾ ਨਾ। ਇਹ ਪੁਰਾਣੀ ਹੋ ਗਈ ਸੀ। ਓਏ ਹੋਏ, ਇਹ ਮੇਰਾ ਸੀਮੈਂਟ ਸੁਮੈਂਟ ਪੁਰਾਣਾ ਹੀ ਲੱਗਿਆ। ਨया ਨਵੇਂ ਵਿੱਚ ਲੱਗੇ ਨੇ, ਇਹ ਟਾਇਰ ਪੁਰਾਣੀ ਹੈ। ਅੱਛਾ ਅੱਛਾ, ਅਗਲਾ ਜੀ ਚੜਾਈ ਹੋਈ ਹੈ ਜੀ, ਕੰਮ ਕਰਵਾਏ ਆ। ਅੱਛਾ, ਵਾਹ ਜੀ ਵਾਹ। ਇਹ ਕੀ ਸੀ, ਜੇ ਵੀ ਘਰ ਹੀ ਸੀ। ਘਰ ਸੀ ਜੀ, ਇਹ ਸਾਰਾ ਘਰ। ਕੀ ਬਾਤ ਹੈ ਜਨਾਬ, ਵਾਹ ਜੀ ਵਾਹ। क्या खूबसूरत एक बालकोनी गोल बनी है। देखो जी, ये जाली जी लगी है ना बालकोनी गुलाई दे विच नाल ही इधरों आ के इधर जा रही है बगैर किसी जोर तो। वाह जी, ਇਹ ਸਾਰੇ ਜੀ ਛੋਟੀ ਇੱਟ ਦੇ ਬਣੇ ਪੁਰਾਣੇ ਤੇ ਤੰਗ ਗਲੀਆਂ ਤੇ ਬਿਲਕੁਲ ਮੇਰੇ ਖਿਆਲ ਹੈ ਅਸੀਂ ਦਰਮਿਆਨ ਚ ਇਸ ਦੇ ਵਾਕਿਆ
ਇਹ 36 ਗਲੀ ਹੈਗੀ ਆ ਉਹ ਪੁਰਾਣੀ। ਇਹ ਕੋਲੇ ਵਿੱਚ ਨਵੇਂ ਬਣੇ ਨੇ। ਇਹ ਜਿਹੜੇ ਨੇ ਛੋਟੀ ਇੱਟ ਦੇ ਲੇਕਿਨ ਖਸਤਾ ਹਾਲਤ। ਇਹ ਦੇਖੋ ਇਹ ਉੱਤੇ ਸਾਰਾ ਇਲਾਕਾ ਫਿਰ ਲਿੱਤਾ ਛੱਤਾਂ ਤੋਂ ਜਦੋਂ ਨਾ ਬਣਾਏ ਸਨ। ਇਹ ਇੱਕ ਗਲੀ ਜਿਹੜੀ ਹੈ ਨਾ ਉਹਦਾ ਕੋਰਨਰ ਹੈਗਾ, ਕੋਨਾ ਹੈਗਾ। ਇਹ ਪਿੱਛੋਂ ਦੇਖੋ ਇਹ ਤੇ ਇਹ ਵੇਖੋ ਜਨਾਬ 36 ਗਲੀ। ਇਹ ਵੀ ਜੀ ਛੋਟੀ ਇੱਟ ਦਾ ਮਕਾਨ। ਇਹਦੇ ਵਿੱਚ ਕੋਈ ਫੈਮਿਲੀ ਰਹਿ ਰਹੀ ਹੈ। ਡਬਲ ਟ੍ਰਿਪਲ ਸਟੋਰੀ ਇੱਕ ਦੌਰ 'ਚ ਹੁੰਦਾ ਸੀ ਇਹ ਵੀ, ਲੇਕਿਨ ਹੁਣ ਬਿਲਕੁਲ ਜਿਹੜਾ ਨਾ ਇਹ ਵੀ ਆਖਰੀ ਸਾਵਾਂ ਲੈ ਰਿਹਾ। ਇਹ ਚੈੱਕ ਕਰੋ ਜੀ ਦੋਸਤੋ, ਸਾਰੇ ਸੱਜੇ ਖੱਬੇ ਮਕਾਨ ਜਿਹੜੇ ਨਾ ਰਾਈਟ ਲੈਫਟ ਸਭ ਓਲਡ ਸਨ, ਲੇਕਿਨ ਹੁਣ ਕੁਛ ਵਿੱਚ ਰੈਨੋਵੇਟ ਹੋ ਗਏ ਨੇ। ਤੇ ਇਹ ਘਰ ਇਹਦੇ 'ਚ ਕੋਈ ਨਹੀਂ ਰਹਿ ਰਿਹਾ, ਕਾਫੀ ਅਰਸੇ ਤੋਂ ਇਹ ਬੰਦ ਪਿਆ। ਇਹ ਵੀ ਖੱਤਰੀਆਂ ਦਾ ਘਰ ਹੁੰਦਾ ਸੀ। ਮੇਨ ਏਮਨਾਬਾਦ ਜਿਹੜਾ ਸ਼ਹਿਰ ਵਿੱਚ ਹੈਗਾ। ਤੇ ਇਹ ਦੇਖੋ ਤੁਸੀਂ ਮਿੱਟੀ ਦਾ ਢੇਰ ਲੱਗਾ ਅੱਗੇ। ਜਦੋਂ ਕੋਈ ਰਹਿੰਦੇ ਹੋਣਗੇ ਇੱਥੇ ਹਿੰਦੂ ਖੱਤਰੀ ਜਿਹੜੇ ਵੀ ਯਾਨੀ ਕਿ ਫੈਮਿਲੀ, ਤੇ ਇੱਕ ਮਜਾਲ ਹੈ ਕਿ ਇੱਥੇ ਗੰਦ ਉਹਨਾਂ ਪਾਣ ਦਿੱਤਾ ਹੈਗਾ ਕਿਸੇ ਨੂੰ। ਇਹ ਚੈੱਕ ਕਰੋ ਦਰਵਾਜ਼ਾ ਬੰਦ। ਇਹ ਦਰਵਾਜ਼ਾ ਖੜਕਾਉਣ ਵਾਸਤੇ ਕੁੰਡਾ ਇਸ ਤਰ੍ਹਾਂ, ਤੇ ਇਹ ਕੁੰਡਾ ਉਹ ਪੁਰਾਣਾ ਪਤਾ ਨਹੀਂ ਕਿਹੜੇ ਮਿਸਤਰੀਆਂ ਦੇ ਹੱਥਾਂ ਨਾਲ ਕੁੰਡਾ ਲੱਗਾ ਹੋਣਾ, ਕੋਈ ਅੰਦਾਜ਼ਾ ਨਹੀਂ। ਇਹ ਚੈੱਕ ਕਰੋ ਖਿੜਕੀਆਂ ਦਰਵਾਜ਼ੇ, ਇੱਕ ਪੂਰਾ ਚੁਬਾਰਾ ਬਣਿਆ 3-4 ਮੰਜ਼ਲਾ। ਇਹ ਲਓ ਜੀ ਮੁਹੰਮਦ ਸਈਦ ਉੱਤੇ ਲਿਖਿਆ, ਇਹ ਲੱਗਦਾ ਕਿਸੇ ਮੁਸਲਮ ਦਾ ਸੀ। ਇਹ ਚੈੱਕ ਕਰੋ ਜੀ ਕਿਸੇ ਨੂੰ ਪਤਾ ਸੀ ਕਿ ਇਹ ਜਿਹੜੇ ਗਲੀਆਂ 'ਚ ਅਸੀਂ ਮਹੱਲ ਬਣਾਏ ਨੇ ਛੱਡ ਕੇ ਜਾਣਾ ਪੈਣਾ। ਕਿਆ ਬਾਤ ਹੈ ਜੀ। ਇਹ ਚੈੱਕ ਕਰੋ ਛੋਟੀ ਤੇ ਵੱਡੀ ਇੱਟ, ਪਤਾ ਨਹੀਂ ਕਿੰਨੇ ਲੱਖਾਂ ਦੀ ਇੱਟ ਇੱਕ ਮਕਾਨ 'ਚ ਲੱਗਦੀ ਸੀ ਕਿਉਂਕਿ ਛੋਟੀ ਇੱਟ ਸੀ ਨਾ। ਇਹ ਖੋਲਾ ਚੈੱਕ ਕਰੋ ਜੀ 3 ਮੰਜ਼ਲਾ ਇਹ ਮਕਾਨ ਸੀ ਦੱਸਿਆ ਗਿਆ। ਇਹਦੇ ਵਿੱਚੋਂ ਸਾਰੀਆਂ ਛੱਤਾਂ ਡਿੱਗ ਪਈਆਂ ਨੇ, ਲੇਕਿਨ ਦੀਵਾਰਾਂ ਤੇ ਖਿੜਕੀਆਂ, ਰੋਸ਼ਨਦਾਨ, ਅਲਮਾਰੀਆਂ ਜਿਹੜੀਆਂ ਇੱਥੇ ਫੈਮਿਲੀ ਇਹਨਾਂ ਨੇ ਯੂਜ਼ ਕਰਦੀ ਰਹੀ ਹੈ, ਅੱਜ ਵੀ ਉਹਨਾਂ ਦੀਆਂ ਯਾਦਾਂ ਮੌਜੂਦ ਨੇ। ਆਹੋ ਜੀ ਇਹ ਵੇਖੋ ਤੁਸੀਂ ਬਿਹਤਰੀਨ। ਇਹ ਸਾਰੀ ਪੁਰਾਣੀਆਂ ਬਿਲਡਿੰਗਾਂ ਵਿੱਚ ਨਵੀਆਂ ਬਣ ਗਈਆਂ ਨੇ ਬਸ। ਆਹੋ ਲੇਕਿਨ ਹੈ ਸਾਰਾ ਉਹੀ। ਕਾਰਨਰ ਆਹੋ ਇਹ ਵੀ ਕੋਈ ਜਿਹੜਾ ਨਾ ਇੱਕ ਕਾਰਨਰ ਦਾ ਮਕਾਨ ਹੈ, ਬਹੁਤ ਹੀ ਵੱਡਾ। ਉਹ ਗ੍ਰੀਨ ਬਿਲਡਿੰਗ ਹੈ। ਆਹੋ ਸਭ ਹਵੇਲੀਆਂ ਸਭ ਨਵੇਂ ਬਣ ਗਏ। ਹਵੇਲੀਆਂ ਦਾ ਇਲਾਕਾ ਜਿੱਥੇ ਘੁੰਮ ਲਿਆ। ਤੇ ਬਜ਼ੁਰਗ ਹੋਰ ਕੀ ਦੱਸਦੇ ਨੇ ਜੀ? ਬਜ਼ੁਰਗ ਕੀ ਦੱਸਦੇ ਨੇ? ਕੋਈ ਪੁਰਾਣੇ ਬਜ਼ੁਰਗ ਮੋਗੇ ਨੇ ਕਿ ਹੈ ਨੇ ਕੋਈ? ਨਹੀਂ ਨਹੀਂ ਤਾਵੇਂ ਹੀ ਨੇ। ਤਾਂ ਜਿਹੜੇ ਹੈ ਨੇ ਉਹ ਵਿਚਾਰੇ ਬਿਮਾਰ ਹੀ ਰਹਿੰਦੇ ਹੋਣੇ ਨੇ। ਉਹਨਾਂ ਕੋਲ ਹੀ ਗੱਪ ਸ਼ੱਪ ਲਾਈ ਦੀ ਤੇ ਸਾਨੂੰ ਇੰਨਾ ਕੋਈ ਪਤਾ ਹੈ। ਆਹੋ ਜੀ ਤਾਂ ਹੀ ਤੁਸੀਂ ਦੱਸ ਰਹੇ ਹੋ ਨਾ ਜੋ ਕੁਛ ਤੁਸੀਂ। ਇੱਥੇ ਹੀ ਜੰਮੇ ਪਲੇ ਹੋਏ। ਆਹ ਇਹ ਵੀ ਜੇ ਹਵੇਲੀ ਕੋ ਲੱਗਦੀ ਹੈ ਭਈ। ਇਹ ਚੈੱਕ ਕਰੋ ਜੀ ਇੱਕ ਹੋਰ ਸ਼ਾਹਕਾਰ। ਇਹ ਵੇਖੋ ਕੋਈ ਬਣਾ ਸਕਦਾ ਅੱਜ ਦਾ ਮਿਸਤਰੀ ਇਸ ਤਰ੍ਹਾਂ ਦਾ ਮਕਾਨ? ਇਹ ਜਨਾਬ ਇਹ ਚੈੱਕ ਕਰੋ ਲੈਫਟ ਸਾਈਡ ਤੇ ਖੱਬੇ ਪਾਸੇ ਇਹ ਵੀ ਇੱਕ ਮਕਾਨ ਹੈ, ਤਬਾਹ ਹਾਲ, ਕੋਈ ਅੰਦਰ ਨਹੀਂ ਰਹਿ ਰਿਹਾ, ਮਿੱਟੀ ਦੇ ਢੇਰਾਂ 'ਚ ਦੱਬਿਆ। ਇਹ ਚੈੱਕ ਕਰੋ ਜੀ ਇਹ ਵੀ ਉਹੀ ਪੁਰਾਣਾ ਮਕਾਨ, ਲੇਕਿਨ ਇਹ ਪਲਸਤਰ ਕਰ ਲਿਆ, ਇੱਟਾਂ ਨੂੰ ਪਲਸਤਰ ਕਰ ਲਿਆ। ਇਹ ਵੀ ਪਲਸਤਰ ਹੋਇਆ ਲੇਕਿਨ ਖਿੜਕੀਆਂ ਉੱਤੇ ਪੁਰਾਣੀਆਂ। ਬਾਲਕੋਨੀ ਖੱਬੇ ਪਾਸੇ ਤੇ ਸੱਜੇ ਪਾਸੇ। ਕਿੱਥੇ ਗਏ ਉਹ ਲੋਕ ਦੋਸਤੋ ਜਿਹੜੇ ਆ ਪੌੜੀਆਂ ਚੜ੍ਹਦੇ ਹੋਣਗੇ ਉਸ ਦੌਰ 'ਚ ਅਸਲ ਮਾਲਕਾਂ? ਹੁਣ ਤੇ ਇੱਥੇ ਫੈਮਿਲੀ ਰਹਿ ਹੀ ਰਹੀਆਂ ਨੇ, ਲੇਕਿਨ ਜਿਨ੍ਹਾਂ ਬਣਾਏ ਨੇ ਉਹ ਕਿੱਥੇ ਗਏ? ਕਦੇ ਸੋਚਿਆ ਜੇ ਕਿ ਮੁਕੱਦਰਾਂ ਦੀ ਗੱਲ ਹੁੰਦੀ ਹੈ ਕਿ ਰਹਿਣਾ ਵੀ ਨਸੀਬ ਹੋਣਾ ਕਿ ਨਹੀਂ? ਆ ਚੈੱਕ ਕਰੋ ਕੈਸਾ ਕੰਮ ਹੋਇਆ ਇਹਦਾ। ਮਿਸਤਰੀਆਂ ਨੇ ਜਨਾਬ ਕਰ ਗਏ ਨੇ, ਉਹ ਮਿਸਤਰੀ ਬਣਾ ਕੇ ਦੇ ਗਏ ਨੇ ਦੀਵਾਨਾਂ ਨੂੰ। ਤੇ ਇਹ ਸੀ ਜਨਾਬ ਅੱਜ ਦੀ ਵੀਡੀਓ। ਏਮਨਾਬਾਦ ਜ਼ਿਲ੍ਹਾ ਗੁਜਰਾਂਵਾਲਾ। ਤੇ ਏਮਨਾਬਾਦ ਬਹੁਤ ਹੀ ਕਦੀਮੀ ਕਸਬਾ ਹੈਗਾ ਜਿਹਦੇ ਵਿੱਚ ਬੜੇ ਰਈਸ ਦੀਵਾਨ ਜਿਨ੍ਹਾਂ ਦਾ ਤਾਲਕ ਪਿੰਡ ਗੜਤਲ ਤਹਿਸੀਲ ਡਸਕਾ ਤੋਂ ਸੀ, ਉਹ ਇੱਥੇ ਆ ਕੇ ਆਬਾਦ ਹੋਏ ਸਨ ਕਿਸੇ ਦੌਰ 'ਚ, ਔਰ ਬਹੁਤ ਹੀ ਪਾਵਰਫੁਲ ਲੋਕ ਸਨ। ਅਗਲੀ ਵੀਡੀਓ 'ਚ ਤੁਹਾਨੂੰ ਮੈਂ ਵਿਖਾ ਲਾਂਗਾ ਕਿ ਇੱਥੇ ਏਮਨਾਬਾਦ ਵਿੱਚ ਜਿਹੜੇ ਦੀਵਾਨਾਂ ਨੇ ਮੰਦਿਰ ਬਣਵਾਏ ਸਨ, ਗੁਰਦੁਆਰੇ ਸਨ ਇੱਥੇ,
ਉਹ ਕਿਸ ਹਾਲ 'ਚ ਨੇ। ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਮੇਰੀ ਆਉਣ ਵਾਲੀ ਵੀਡੀਓ ਤੁਹਾਨੂੰ ਮਿਲ ਜੇ। ਬੈਲ ਦਬਾ ਲਓ ਅਤੇ ਵੇਖਦੇ ਰਹੋ ਮੀਡੀਆ ਟਾਪ। ਅੱਲਾ ਹਾਫਿਜ਼।